ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ ਸਿਰਫ ਸਿੱਖ ਕੌਮ ਲਈ ਹੀ ਖੁਸ਼ੀ ਦਾ ਮੁਕਾਮ ਨਹੀਂ ਹੈ, ਬਲਕਿ ਵਿਛੜਿਆਂ ਨੂੰ ਮਿਲਣ ਦਾ ਸਬੱਬ ਵੀ ਬਣ ਰਿਹਾ ਹੈ। ਸੋ ਪਿਛਲੇ ਦਿਨੀ ਕਰਤਾਰਪੁਰ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਦੋ ਮੁਸਲਮਾਨ ਭਰਾਵਾਂ ਦਾ 75 ਸਾਲ ਬਾਅਦ ਮੇਲ ਹੋਇਆ, ਜਿਹੜੇ 1947 ਵਿੱਚ ਇੱਕ ਦੂਸਰੇ ਤੋਂ ਵਿਛੜ ਗਏ ਸਨ। ਇੱਕ ਭਰਾ ਲਾਇਲਪੁਰ ਵਿੱਚ ਰਹਿੰਦਾ ਹੈ ਤੇ ਦੂਸਰਾ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਵਿੱਚ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਅੱਜ ਮਾਘ ਮਹੀਨੇ ਦੀ ਸ਼ੁਰੂਆਤ ਹੈ। ਇਸ ਬਾਰੇ ਵੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਿਨ੍ਹਾਂ ਜ਼ਮਾਨਿਆਂ 'ਚ ਬਚਪਨ 'ਚ ਦੇਖਿਆ ਵੀ ਧਾਰਨਾਵਾਂ ਦੇ ਨਾਲ ਵੀ ਕੀਰਤਨ ਦਾ ਇੱਕ ਰੰਗ ਸੀ ਔਰ ਉਹਦੇ 'ਚ ਇੱਕ ਧਾਰਨਾ ਲਾ ਕੇ ਫਿਰ ਗੁਰਬਾਣੀ ਦਾ ਸ਼ਬਦ ਪੜ੍ਹਿਆ ਜਾਂਦਾ ਸੀ ਤੇ ਇੱਕ ਧਾਰਨਾ ਦੀ ਲਾਈਨ ਸੀ ਕਿ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮੇਲਦਾ। ਹੁਣ ਉਦੋਂ ਹਾਲਾਂਕਿ ਇਹ ਸ਼ਬਦ ਤਾਂ ਸਾਰਾ ਰੂਹਾਨੀਅਤ ਵਾਲਾ ਹੈ ਕਿ ਭਾਈ ਅਸੀਂ ਰੱਬ ਨਾਲੋਂ ਟੁੱਟੇ ਹੋਏ ਹਾਂ ਔਰ ਅਲਟੀਮੇਟਲੀ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਜਿਹੜੇ ਨੇ, ਸਾਨੂੰ ਉਹਨਾਂ ਨੇ ਗੁਰਮਤ ਦਾ ਰਸਤਾ ਦੱਸਿਆ ਜਿੱਥੇ ਅਸੀਂ ਜਿਹੜਾ ਬਾਬੇ ਦੇ ਨਾਲ ਨਿਰੰਕਾਰ ਅਕਾਲ ਪੁਰਖ ਦੇ ਨਾਲ ਸਾਡਾ ਮੇਲ ਹੁੰਦਾ ਔਰ ਉਹਦੇ 'ਚ ਫਿਰ ਅੱਗੋਂ ਸ਼ਬਦ ਇਹ ਜੋੜਿਆ ਜਾਂਦਾ ਸੀ ਕਿ ਵੀ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਵਸੀਠ, ਹਰ ਨਾਮਾ ਮੰਤਰ ਦੜਾਏ ਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਲੇਕਿਨ ਜੋ ਬਾਲ ਮਨ ਜਾਂ ਬਚਪਨ ਮਨ ਦੇ ਹੁੰਦਾ ਸੀ ਵੀ ਵਾਕਿਆ ਹੀ ਜਿਹੜੇ ਲੋਕ ਵਿਛੜ ਗਏ, ਵਿਛੜ ਜਾਂਦੇ ਨੇ, ਪਤਾ ਨਹੀਂ ਗਵਾਚ ਜਾਂਦੇ ਨੇ, ਬਾਬਾ ਨਾਨਕ ਉਹ ਰਹਿਮਤ ਕਰਦਾ ਉਹ ਜਿਹੜੇ ਵਿਛੜੇ ਨੇ ਕਦੇ ਇੱਕ ਦੂਜੇ ਨੂੰ ਮਿਲ ਪੈਂਦੇ ਨੇ, ਕਿਉਂਕਿ ਧਾਰਨਾ ਹੀ ਐਸੀ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਔਰ ਜੇ ਇਸ ਕਹਾਣੀ ਨੂੰ ਲਿਟਰਲੀ ਟਰੂ ਹੁੰਦੇ ਦੇਖਣਾ ਹੋਏ, ਜਦੋਂ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ 9 ਨਵੰਬਰ 2019 ਨੂੰ ਖੋਲ੍ਹਿਆ ਜਾਂਦਾ ਹੈ, ਉਸ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਦੀ ਗੱਲ ਕੀਤੀ ਤੇ ਹੁਣ ਤੱਕ ਜਿਹੜੀਆਂ ਹਿਊਮਨ ਇੰਟਰਸਟ ਸਟੋਰੀਜ਼ ਆਈਆਂ, ਜਿਵੇਂ ਅਸੀਂ ਕੁਛ ਹਫ਼ਤੇ ਪਹਿਲਾਂ ਕੀਤਾ ਸੀ ਕਿ ਭਾਈ ਦੋ ਦੋਸਤ ਜਿਹੜੇ 74 ਸਾਲ ਪਹਿਲਾਂ ਇੱਕ ਸਿੱਖ ਔਰ ਮੁਸਲਮਾਨ ਇਕੱਠੇ ਪੜ੍ਹਦੇ ਸਨ ਉਸੇ ਹੀ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਔਰ ਉੱਥੇ ਉਹ ਦੀਦਾਰ ਵੀ ਕਰਦੇ ਸੀ, ਉਹ ਆਪਣੇ ਤੌਰ 'ਤੇ ਆਏ ਹੋਏ ਸੀ ਔਰ ਉਹਨਾਂ ਨੇ ਇੱਕ ਦੂਜੇ ਨੂੰ ਪਛਾਣਿਆ ਔਰ ਇਹ 74-75 ਸਾਲ ਬਾਅਦ ਉਹ ਕਲਾਸ ਫੈਲੋ ਜਿਹੜੇ ਨੇ, ਜ਼ਾਹਰ ਹੈ ਇੱਕ ਸਿੱਖ ਜਿਹੜੇ ਇੱਧਰ ਆ ਗਏ ਔਰ ਮੁਸਲਮਾਨ ਉਹ ਆਪਸ 'ਚ ਮਿਲੇ, ਉਹ ਸਟੋਰੀ ਵੀ ਹੋਈ। ਲੇਕਿਨ ਜਿਹੜੀ ਹੁਣ ਸਟੋਰੀ ਅੱਜ ਕੱਲ੍ਹ ਇਸ ਦਾ ਕ੍ਰੈਡਿਟ ਪੰਜਾਬੀ ਲਹਿਰ ਵਾਲਿਆਂ ਨੂੰ ਜਾਂਦਾ ਹੈ, ਨਾਸਰ ਢਿੱਲੋਂ ਔਰ ਉਹਨਾਂ ਦੇ ਸਾਥੀ ਮਨਪ੍ਰੀਤ ਲਵਲੀ, ਕਿ ਉਹਨਾਂ ਨੇ ਐਫਰਟ ਕੀਤਾ। ਪਰ ਮੈਂ ਜਦੋਂ ਕਰਤਾਰਪੁਰ ਸਾਹਿਬ ਕੋਰੀਡੋਰ ਅੱਜ ਔਰ ਕਰਤਾਰਪੁਰ ਸਾਹਿਬ ਦਰਬਾਰ ਅੱਜ ਕਿਵੇਂ ਉਹ ਵਿਛੜਿਆਂ ਮੇਲੇ ਪ੍ਰਭੂ ਵਾਲਾ ਉਹ ਮੁਕਾਮ ਬਣ ਗਿਆ ਬਾਬੇ ਨਾਨਕ ਦਾ, ਕਿ ਇਹ ਕਹਾਣੀ ਜਿਹੜੀ ਅੱਜ ਸਾਰੇ ਭਾਰਤੀ ਮੀਡੀਆ 'ਚ ਵੀ ਹੈ, ਪ੍ਰਿੰਟ ਨੇ ਇਹਦੇ ਉੱਤੇ ਪੂਰੀ ਸਟੋਰੀ ਕੀਤੀ ਹੈ ਔਰ ਇਹ ਕਿਸੇ ਸਿੱਖ ਮੁਸਲਮਾਨ ਦਾ ਵਿਛੜਨਾ ਨਹੀਂ ਹੈ, ਇਹ ਦੋ ਸਕੇ ਭਰਾ ਜਿਹੜੇ 47 ਦੇ ਵਿੱਚ ਮੁਸਲਮਾਨ ਭਰਾ ਜਿਹੜੇ ਵਿਛੜੇ, ਵੱਡਾ ਭਰਾ 7-8 ਸਾਲ ਦਾ ਸੀ, ਛੋਟਾ ਜਿਹੜਾ ਹੈ ਉਹ ਗੋਦ ਸੀ ਮਾਂ ਦੀ, ਔਰ ਪਿਓ ਔਰ ਇਹ ਇੱਕ ਭਰਾ ਇਹ ਲਾਇਲਪੁਰ ਪਹੁੰਚਣ 'ਚ ਕਾਮਯਾਬ, ਮਾਂ ਔਰ ਉਹ ਛੋਟਾ ਬੱਚਾ ਜਿਹੜੇ ਨੇ ਉਹ ਆਪਣੇ ਨਾਨਕਿਆਂ ਦੇ ਗਏ ਹੋਏ ਸੀ ਔਰ ਉਹਨਾਂ ਦੇ ਜਿਹੜੇ ਪਿੰਡ ਵੀ ਨੇ, ਕਿਉਂਕਿ ਇੱਕ ਭਰਾ ਜਿਹੜਾ ਮੁਹੰਮਦ ਸਦੀਕ ਹੈ ਉਹ ਫੈਸਲਾਬਾਦ 'ਚ ਪਹੁੰਚ ਜਾਂਦਾ ਹੈ, ਉੱਥੇ ਹੀ ਉਹ ਸੈਟਲ ਹੁੰਦਾ, ਉਹਦੇ ਅੱਗੋਂ ਪੋਤੇ ਪੋਤੀਆਂ ਦੋਤੇ ਦੋਤੀਆਂ, ਅਤੇ ਦੂਸਰਾ ਭਰਾ ਹਬੀਬ ਜਿਹੜਾ ਉਹ ਜਦੋਂ 47 ਦੀ ਵੰਡ ਹੁੰਦੀ ਹੈ ਉਹ ਆਪਣੀ ਮਾਂ ਦੇ ਨਾਲ ਆਪਣੇ ਨਾਨਕੇ ਗਿਆ ਹੋਇਆ ਸੀ ਅਤੇ ਨਾਨਕਾ ਪਿੰਡ ਜ਼ਿਲ੍ਹਾ ਲੁਧਿਆਣਾ 'ਚ ਪਿੰਡ ਫੁੱਲਾਂਵਾਲ ਹੈ, ਉੱਥੇ ਹੀ ਰਹਿ ਗਏ ਔਰ ਇੱਧਰ ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਕਿੱਧਰ ਹੈ ਔਰ ਰਾਜ ਭੈਣ ਵੀ ਕਿਤੇ ਵਿਛੜ ਗਈ ਜਾਂ ਰਾਹ 'ਚ ਕਿਵੇਂ ਹੋਇਆ। ਹੁਣ ਇਸ ਸਾਰੇ ਤੋਂ ਬਾਅਦ ਇਹ ਜਿਹੜੇ ਪੰਜਾਬੀ ਲਹਿਰ ਵਾਲਿਆਂ ਨੇ ਅੱਜ ਤੋਂ 3 ਸਾਲ ਪਹਿਲਾਂ ਇੰਟਰਵਿਊ ਜਾ ਕੇ ਜਦੋਂ ਉਹ ਲੱਭ ਰਹੇ ਨੇ ਉਹਨਾਂ ਸਾਰਿਆਂ ਨੂੰ ਜਿਹੜੇ ਕਿੱਥੋਂ ਆਏ, ਕੀ ਦਰਦ ਹੰਡਾਇਆ, 47 ਤੋਂ ਪਹਿਲਾਂ ਦਾ ਕੀ ਮਾਹੌਲ ਸੀ, ਸੋ ਉਹਨਾਂ ਨੇ ਜਦੋਂ ਜਾ ਕੇ ਇਸ 80 ਸਾਲਾ ਜਿਹੜੇ ਮੁਹੰਮਦ ਸਦੀਕ ਨੇ ਲਾਇਲਪੁਰ 'ਚ ਫੈਸਲਾਬਾਦ, ਉਹਨਾਂ ਨੂੰ ਇੰਟਰਵਿਊ ਕੀਤਾ ਅਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਪਤਾ ਨਹੀਂ ਕਦੋਂ ਅੱਲਾਹ ਤਾਲਾ ਦਾ ਸੱਦਾ ਆ ਜਾਏ, ਮੇਰਾ ਇੱਕ ਛੋਟਾ ਭਰਾ ਸੀ, ਮਾਂ ਵੀ ਸਾਥੋਂ ਵਿਛੜ ਗਈ ਸੀ ਅਤੇ ਭਰਾ 8-9 ਮਹੀਨੇ ਦਾ ਕੁੱਛੜ ਸੀ ਮਾਂ ਦੇ
ਔਰ ਪਤਾ ਨਹੀਂ ਉਹ ਕਿੱਥੇ ਗਿਆ ਕੀ ਗਿਆ। ਵੀ ਇਹ ਹੈ ਵੀ ਪਿੰਡ ਫੁੱਲਾਂਵਾਲਾ ਗਈ ਸੀ ਮਾਂ ਸਾਡੀ। ਹੁਣ ਉਹ ਜਦੋਂ ਵੀਡੀਓ ਅਪਲੋਡ ਹੋਈ ਤੇ ਇਸ ਪਿੰਡ ਦੇ ਵਿੱਚ ਡਾਕਟਰ ਜਸਮੀਤ ਸਿੰਘ ਜਾਂ ਦੂਜਾ ਉਹਨਾਂ ਦਾ ਨਾਂ ਡਿਟੇਲ ਆਇਆ ਸਟੋਰੀ 'ਚ। ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਵੀ ਪਿੰਡ ਤਾਂ ਸਾਡਾ ਹੈ। ਉਹਨਾਂ ਨੇ ਦੇਖਿਆ ਵੀ ਪਿੰਡ 'ਚ ਮੁਸਲਮਾਨ ਪਰਿਵਾਰ ਵੀ ਨੇ 2-3, ਔਰ ਇਹ ਉਹਨਾਂ ਦਾ ਐਫਰਟ। ਔਰ ਜੇ ਕੋਵਿਡ ਨਾ ਫੈਲਦਾ ਤੇ ਮੀਟਿੰਗ ਜਿਹੜੀ ਹੈ ਉਹ 1.5 ਸਾਲ ਪਹਿਲਾਂ ਹੋ ਜਾਣੀ ਸੀ। ਹੁਣ ਜਿਹੜੀ ਇਹ ਮੀਡੀਆ ਦੀ ਸਟੋਰੀ ਹੈ ਕਿ 74 ਸਾਲ ਬਾਅਦ ਮਿਲੇ, 1974 ਦੀ ਵੰਡ ਦੇ ਵਿਛੜੇ ਦੋ ਭਰਾ ਇੱਕ ਦੂਜੇ ਨੂੰ ਵੇਖ ਅੱਖਾਂ 'ਚ ਆ ਗਏ ਹੰਝੂ। ਵੈਸੇ ਵੀਡੀਓ ਸਾਡੇ ਕੋਲ ਹੈ, ਪਰ ਕਿਉਂਕਿ ਕਾਪੀਰਾਈਟ ਇਸ਼ੂ ਆ ਜਾਂਦਾ ਹੈ ਕਿ ਉਹ ਤੁਸੀਂ ਦੇਖ ਰਹੇ ਹੋ ਕਿ ਉਹ ਪੰਜਾਬੀ ਲਹਿਰ ਵਾਲਿਆਂ ਦੀ ਟੀਮ ਹੈ, ਇਧਰੋਂ ਉਹ ਨੇ। ਔਰ ਕਿਵੇਂ ਉਹ ਜਦੋਂ ਮਿਲਦੇ ਨੇ ਇੱਕ ਦੂਸਰੇ ਨਾਲ ਮਿਲ ਕੇ ਜੱਫੀ 'ਚ ਲੈ ਕੇ। ਔਰ ਹੁਣ ਇਧਰ ਜਿਹੜਾ ਭਰਾ ਹੈ ਹਬੀਬ, ਇਹਦਾ ਵਿਆਹ ਨਹੀਂ ਹੋਇਆ, ਜ਼ਮੀਨ ਨਹੀਂ ਸੀ ਕੋਲ, ਜਾਂ ਦੂਜੇ ਉਧਰਲਾ ਉਹਦੇ ਪੋਤੇ ਦੋਤੇ ਨੇ, ਉਹਨੂੰ ਕਹਿ ਰਿਹਾ ਵੀ ਹੁਣੇ। ਔਰ ਉਸੇ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਬੈਠ ਕੇ ਹੁਣ ਉਹ ਆਪਣੇ ਪੋਤੇ ਦੋਤੇ ਸਾਰਿਆਂ ਨੂੰ ਵੀ ਨਾਲ ਲਿਆ, ਇੱਕੋ ਥਾਲੀ 'ਚ ਖਾ ਰਹੇ ਨੇ ਤੇ ਉਹਨੂੰ ਕਹਿ ਰਹੇ ਨੇ ਵੀ ਅਸੀਂ ਹੁਣ ਇਹ 74 ਸਾਲ ਬਾਅਦ ਇਹ ਇਕੱਲਾ ਇਹ ਨਹੀਂ ਹੈ। ਔਰ ਮੈਨੂੰ ਵੈਸੇ ਇਸ ਗੱਲ ਦੀ ਖੁਸ਼ੀ ਵੀ ਹੋਈ ਕਿ ਇਸ ਸਾਰੇ ਦੌਰ 'ਚ ਔਰ ਦਰਸ਼ਕ ਉਹਨਾਂ ਪਿਕਚਰਸ ਨੂੰ ਦੇਖ ਸਕਦੇ ਨੇ। ਕਾਸ਼ ਅਸੀਂ ਵੀਡੀਓ ਦਿਖਾ ਸਕਦੇ, ਪਰ ਅਸੀਂ ਕਾਪੀਰਾਈਟ ਦੀ ਆਗਿਆ ਨਹੀਂ ਲਈ ਹੋਈ ਉਹਨਾਂ ਤੋਂ, ਇਸ ਲਈ ਅਸੀਂ ਨਹੀਂ ਦਿਖਾ ਪਾ ਰਹੇ। ਸੋ ਇਹ ਹੈ ਕ੍ਰਿਸ਼ਮਾ। ਜਦੋਂ ਅਸੀਂ ਮਿਰੈਕਲ ਆਫ ਕਰਤਾਰਪੁਰ ਕਹਿੰਦੇ ਆ ਤੇ ਮਿਰੈਕਲ ਆਫ ਬਾਬਾ ਨਾਨਕ ਹੈ ਕਿ ਵੀ ਗੁਰੂ ਨਾਨਕ ਸਾਹਿਬ ਦਾ ਇਹ ਕ੍ਰਿਸ਼ਮੇ ਕਿਵੇਂ ਇੱਕ ਔਰ ਦੂਸਰੇ ਤਰੀਕੇ ਨਾਲ ਇਹ ਖੁੱਲ੍ਹਣਾ ਹੀ ਕਰਤਾਰਪੁਰ ਕੋਰੀਡੋਰ ਇੱਕ ਮਿਰੈਕਲ ਸੀ। ਜਿਸ ਕਿਸਮ ਦੀ ਹੌਸਟਿਲਿਟੀ ਇੰਡੀਅਨ ਗਵਰਨਮੈਂਟ ਨੇ ਰੱਖੀ, ਜਿਵੇਂ ਕਸ਼ਮੀਰ ਦਾ ਰੁਤਬਾ 5 ਅਗਸਤ 2019 ਨੂੰ ਖਤਮ ਕੀਤਾ, ਪਾਕਿਸਤਾਨ ਦੇ ਨਾਲ ਸਬੰਧ ਬਿਲਕੁਲ ਬਿਟਰ ਹੋਏ, ਲੇਕਿਨ ਇਹਦੇ ਬਾਵਜੂਦ ਇਮਰਾਨ ਖਾਨ ਹਕੂਮਤ ਨੇ ਉਸ ਨੂੰ ਕੰਪਲੀਟ ਕੀਤਾ। ਬੇਸ਼ੱਕ ਬਹੁਤ ਰੈਸਟ੍ਰਿਕਸ਼ਨਸ ਨੇ ਆਉਣ ਜਾਣ ਦੀਆਂ, ਲੇਕਿਨ ਇਹਦੇ ਬਾਵਜੂਦ ਇਹ ਜਿਹੜੀ ਹੈ ਇਹ ਇਕੱਲੀ ਹਿਊਮਨ ਇੰਟਰਸਟ ਸਟੋਰੀ ਨਹੀਂ ਹੈ। ਇਹਦੇ 'ਚ ਬਹੁਤ ਕੁਛ ਅਸੀਂ 47 ਦਾ ਦੁਖਾਂਤ ਕਿ ਅਸੀਂ ਜਦੋਂ ਕਹਿੰਦੇ ਭਰਾ ਭਰਾ ਨਾਲੋਂ ਵਿਛੜ ਗਏ, ਸੋ ਇਕੱਲਾ ਮਜ਼ਹਬ ਦੀ ਲਾਈਨ ਦੇ ਉੱਤੇ ਨਹੀਂ ਕਿ ਜੀ ਸਿੱਖ ਜਾਂ ਹਿੰਦੂ ਇੱਧਰ ਰਹਿ ਗਏ ਮੁਸਲਮਾਨ ਉੱਧਰ ਚਲੇ ਗਏ। ਤੁਸੀਂ ਦੇਖੋ ਦੋ ਮੁਸਲਮਾਨ ਭਰਾ ਜਿਹੜੇ ਵਿਛੜਦੇ ਨੇ ਔਰ ਕਿਵੇਂ ਇਹ ਫਿਰ ਬਾਬੇ ਨਾਨਕ ਦਾ ਕ੍ਰਿਸ਼ਮਾ ਹੈ ਕਿ ਉਹਨਾਂ ਦੀ ਧਰਤੀ ਦੇ ਉੱਤੇ ਉਸੇ ਹੀ ਕਰਤਾਰਪੁਰ ਦੇ ਮੁਕਾਮ ਤੇ ਦੋਨਾਂ ਦੀ ਗਲਵਕੜੀ ਪੈਂਦੀ ਹੈ। ਔਰ ਇਹਨੂੰ ਜਿਹੜਾ ਵੀ ਪੜ੍ਹਦਾ ਹੈ ਸੁਣਦਾ ਹੈ, ਹਾਂ ਬਿਲਕੁਲ ਬਿਲਕੁਲ। ਔਰ ਅਸੀਂ ਕਲੋਜ਼ਿੰਗ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਆਪਣੇ ਰੁੱਤਾਂ ਦੀ ਗੱਲ ਕਰਦੇ ਹਾਂ, 12 ਮਹੀਨਿਆਂ ਦੀ ਗੱਲ ਕਰਦੇ ਹਾਂ, ਸੋ ਅੱਜ ਦਾ ਦਿਨ ਜਿੱਥੇ ਪੋਹ ਦਾ ਮਹੀਨਾ ਖਤਮ ਹੋਣ ਦਾ ਔਰ ਅੱਜ ਮਾਘ ਦਾ ਪਹਿਲੀ ਮਾਘ ਹੈ। ਔਰ ਜ਼ਾਹਰ ਹੈ ਕਿ ਮਾਘ ਦੇ ਨਾਲ ਮਾਘੀ ਦਾ ਮੁਕਤਸਰ ਸਾਹਿਬ ਦਾ ਮੁਕਾਮ 40 ਮੁਕਤਿਆਂ ਦਾ ਇਤਿਹਾਸ ਵੀ ਜੁੜਿਆ ਹੋਇਆ ਹੈ। ਮਾਘ ਦੇ ਨਾਲ ਜਿਹੜੀ ਉਹ ਕੀ ਕਹਿੰਦੇ ਹੁੰਦੇ ਨੇ ਕਿ ਪੋਹ ਮਾਂ ਰਿੱਧੀ ਤੇ ਪਤਾ ਨਹੀਂ ਮਾਘ ਖਾਧੀ, ਰੋਹ ਦੀ ਖੀਰ ਪਿਛਲੀ ਰਾਤ ਬਣ ਜਾਂਦੀ ਸੀ ਤੇ ਮਾਘੀ ਦੇ ਨਾਲ ਜੁੜਿਆ ਹੋਇਆ ਉਹ ਪਾਠ ਵੀ ਹੈ। ਹਾਲਾਂ ਬਹੁਤ ਸਾਰੀਆਂ ਥਾਵਾਂ ਤੇ ਅੱਜ ਲੋਹੜੀ ਦੇ ਨਾਂ ਥੱਲੇ ਸੈਲੀਬ੍ਰੇਟ ਹੋ ਰਿਹਾ ਹੈ। ਕੱਲ ਨੂੰ ਮਾਘੀ ਹੈ, ਪਰ ਅਸੀਂ ਕਿਉਂਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਫੋਲੋ ਕਰਦੇ, ਉਹਦੇ ਰਾਹੀਂ ਜਿਹੜੀ ਹੈ 2000 ਪਿਛਲੇ ਕੱਲ ਲੋਹੜੀ ਹੋ ਚੁੱਕੀ ਹੈ। ਤੇ ਉੱਥੇ ਤਾਂ ਅਜੇ ਵੀ ਦੁੱਲਾ ਭੱਟੀ ਜਦੋਂ ਲੋਹੜੀ ਕਹੀ ਹੈ ਤਾਂ ਫਿਰ ਜਿਹੜਾ ਸਾਂਦਲਬਾਰ ਦਾ ਹੀਰੋ ਹੈ ਦੁੱਲਾ ਭੱਟੀ ਔਰ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ। ਔਰ ਕੱਲ ਮੈਂ ਜਦੋਂ ਪੜ੍ਹ ਰਿਹਾ ਸੀ ਔਰ ਮੈਂ ਦੇਖਿਆ ਵੀ ਈਵਨ ਦੁੱਲਾ ਭੱਟੀ ਨੂੰ ਵੀ ਅਮਰ ਕੀਤਾ ਸਰ ਕਿਸ਼ਨ ਸਿੰਘ ਆਰਫ, ਪੰਜਾਬੀ ਦੇ ਕਿੱਸਾਕਾਰ ਜਿਨ੍ਹਾਂ ਨੇ 1897 'ਚ ਦੁੱਲਾ ਭੱਟੀ ਦੀ ਵਾਰ ਲਿਖੀ। ਔਰ ਉਸ ਵੇਰਵੇ ਦੇ ਨਾਲ ਇਹ ਸਾਹਮਣੇ ਆਇਆ ਕਿ ਦੁੱਲਾ ਭੱਟੀ ਪੰਜਾਬੀ ਅਣਖ ਦਾ ਵਾਰਸ ਹੈ। ਸੋ ਅਸੀਂ ਉਸ ਨੂੰ ਵੀ ਯਾਦ ਕਰਦੇ ਹਾਂ, ਪਰ ਜ਼ਾਹਰ ਹੈ ਕਿ ਮਾਘ ਦੀ ਸ਼ੁਰੂਆਤ ਜਿੱਥੇ ਗੁਰੂ ਨਾਨਕ ਸਾਹਿਬ ਨੇ 12 ਮਾਹ ਤੁਖਾਰੀ ਦੇ ਵਿੱਚ ਰੂਹਾਨੀ ਤੌਰ ਦੇ ਉੱਤੇ ਇਹ ਸਾਡੇ ਲਈ ਕੀ ਸੁਨੇਹਾ ਲੈ ਕੇ ਆਉਂਦਾ ਹੈ। ਔਰ ਗੁਰੂ ਅਰਜਨ ਸਾਹਿਬ ਨੇ 12 ਮਾਹ ਜਿਹੜਾ ਮਾਝ ਦੇ ਵਿੱਚ ਹੈ ਜਿਹਦੇ 'ਚ ਅਸੀਂ ਪੜ੍ਹਦੇ ਹਾਂ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਪਰ ਕਿਉਂਕਿ ਅਸੀਂ 12 ਮਾਹ ਤੁਖਾਰੀ ਨੂੰ ਵਿਚਾਰਦੇ ਤੇ ਮਾਘ ਦੇ ਮਹੀਨੇ ਨਾਲ ਸੰਬੰਧਿਤ ਗੁਰੂ ਨਾਨਕ ਸਾਹਿਬ ਦਾ ਇਹ ਸਾਡੇ ਲਈ ਸੁਨੇਹਾ ਉਪਦੇਸ਼ ਹੈ।
ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਧ ਭਾਵਾਂ ਸਰ ਨਾਵਾਂ ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ ਨਾਨਕ ਮਾਗ ਮਹਾਰਸ ਹਰ ਜਪ 68 ਤੀਰਥ ਨਾਤਾ। ਕਿ ਪੁਨੀਤ ਹੁੰਦਾ ਹੈ ਪਵਿੱਤਰ ਪਾਇਸ ਪਾਕ, ਅੱਛਾ, ਕਿ ਸਾਡੀ ਰੂਹ ਮਾਘ ਦੇ ਮਹੀਨੇ 'ਚ ਪਾਕੀਜ਼ਗੀ ਦੇ ਵਿੱਚ ਪਵਿੱਤਰਤਾ ਵਿੱਚ ਤਾਂ ਹੀ ਜਾ ਸਕਦੀ ਹੈ ਤੀਰਥ ਅੰਤਰ ਜਾਣਿਆ। ਜੇ ਅਸੀਂ ਅੰਦਰ ਦੇ ਤੀਰਥ ਦੇ ਵਿੱਚ, ਤੀਰਥ ਹੈ ਪਿਲਗ੍ਰਿਮ ਸੈਂਟਰ। ਅੱਛਾ, ਹੁਣ ਹਿੰਦੂਆਂ ਦੇ 68 ਤੀਰਥ ਨੇ 68, ਉਹਨਾਂ ਦੇ ਪਵਿੱਤਰ ਦਰਿਆ ਗੰਗਾ ਜਮਨਾ ਸਰਸਵਤੀ ਗੋਦਾਵਰੀ ਜਿਨ੍ਹਾਂ 'ਚ ਨਹਾਉਣ ਨਾਲ ਉਹ ਕਹਿੰਦੇ ਨੇ ਪਾਪ ਦੂਰ ਹੁੰਦੇ ਨੇ। ਪਰ ਸਿੱਖੀ ਜਦੋਂ ਪਾਇਸਨੈਸ ਦੀ ਗੱਲ ਕਰਦੀ ਹੈ, ਪਿਲਗ੍ਰਿਮ ਪਵਿੱਤਰ ਦਰਿਆ ਦੀ ਗੱਲ ਕਰਦੀ ਹੈ, ਤੇ ਫਿਰ ਅਸੀਂ ਇਹੀ ਕਹਿੰਦੇ ਕਿ ਭਾਈ ਮੈਂ ਅੰਤਰ ਦੇ ਤੀਰਥ ਦੇ ਵਿੱਚ ਨਹਾਵਾਂ। ਔਰ ਇਹੀ ਹੈ ਕਿ ਭਈ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾਮ, ਕਿ ਵੀ ਇਹੀ ਹੈ ਕਿ ਵੀ ਮੇਰਾ ਜਿਹੜਾ ਤੀਰਥ ਹੈ ਉਹ ਅੰਦਰ ਹੈ। ਤੁਸੀਂ ਬੁੱਕਲ ਦੇ ਵਿੱਚ ਚੋਰ ਹੈ, ਅੰਦਰ ਹੀ ਤੁਹਾਡੇ ਚੋਰ ਬੈਠਾ ਹੈ। ਜੇ ਚੋਰ ਕੱਢ ਦਿਓ ਤੇ ਅੰਦਰ ਰੱਬ ਬੈਠਾ, ਉਹੀ ਰੱਬ ਜਿਹੜਾ ਹੈ ਉਹ ਤੁਹਾਡੇ ਅੰਦਰ ਹੈ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਮਾਘ ਦਾ ਮਹੀਨਾ ਜੇ ਤੁਸੀਂ ਆਪਣੇ ਆਪ ਨੂੰ ਪੁਨੀਤ ਪਾਕੀਜ਼ਗੀ 'ਚ ਲਿਆਉਣਾ ਚਾਹੁੰਦੇ ਹੋ ਤੇ ਅੰਦਰ ਵੱਲ ਝਾਕੋ, ਤੁਹਾਡੇ ਅੰਦਰ ਤੀਰਥ ਹੈ। ਸਾਜਨ ਸਹਿਜ ਮਿਲੇ ਗੁਣ ਮੈਂ ਅੰਕ ਸਮਾਨੇ, ਅੰਕ ਹੈ ਹਿਰਦਾ ਦਿਲ, ਕਿ ਤੁਹਾਨੂੰ ਪਿਆਰਾ ਰੱਬ ਆ ਕੇ ਸਹਿਜੇ ਹੀ ਮਿਲ ਜਾਏਗਾ ਜੇ ਤੁਸੀਂ ਉਸ ਦੀ ਸਿਫਤ ਸਲਾਹ ਦੇ ਵਿੱਚ ਆਪਣਾ ਜੀਵਨ ਗੁਜ਼ਾਰਦੇ ਹੋ, ਆਪਣਾ ਆਪ ਸਮਰਪਣ ਕਰਦੇ ਹੋ। ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ, ਬੰਕਾ ਸੋਹਣਾ, ਕਿ ਤੁਸੀਂ ਰੱਬ ਨੂੰ ਆਪਣੇ ਦਿਲ ਦੇ ਵਿੱਚ, ਆਪਣੇ ਜ਼ਿਹਨ ਦੇ ਵਿੱਚ, ਆਪਣੀ ਰੂਹ ਦੇ ਵਿੱਚ ਉਤਾਰਦੇ ਹੋ, ਉਹਦੀ ਸਿਫਤ ਸਲਾਹ ਬੰਕੇ ਰੱਬ ਦੀ ਕਰਦੇ ਹੋ। ਤੁਧ ਭਾਵਾਂ ਸਰ ਨਾਵਾਂ, ਔਰ ਤੁਸੀਂ ਇਹ ਕਹਿੰਦੇ ਹੋ ਕਿ ਹੇ ਵਾਹਿਗੁਰੂ ਜੇ ਤੂੰ ਮੈਨੂੰ ਮਿਲਦਾ ਤੇ ਮੈਂ ਅੰਦਰ ਦੇ ਇਸ ਤੀਰਥ ਦੇ ਵਿੱਚ ਨਹਾ ਰਿਹਾ, ਮੈਂ ਅੰਦਰ ਆਪਣੇ ਆਪ ਨੂੰ ਪਾਕੀਜ਼ਗੀ ਕਰ ਰਿਹਾ। ਗੰਗ ਜਮਨ ਤਹਿ ਬੇਣੀ ਸੰਗਮ ਸਾਤ ਸਮੁੰਦ ਸਮਾਵਾਂ। ਹੁਣ ਕਿਉਂਕਿ ਹਿੰਦੂਆਂ ਦੇ ਵਿੱਚ ਗੰਗਾ ਤੇ ਜਮਨਾ 'ਚ ਨਹਾਉਣਾ ਪਵਿੱਤਰ ਮੰਨਿਆ ਜਾਂਦਾ, ਤੇ ਜਿੱਥੇ ਉਹਨਾਂ ਦੀ ਮਾਈਥੋਲੋਜੀ ਮੁਤਾਬਕ 3 ਦਰਿਆਵਾਂ ਦਾ ਮੇਲ ਹੁੰਦਾ। ਸਰਸਵਤੀ ਦਰਿਆ ਐਗਜ਼ਿਸਟ ਨਹੀਂ ਕਰਦਾ, ਇਹਨੂੰ ਮਿਥੀਕਲ ਰਿਵਰ ਵੀ ਕਹਿੰਦੇ ਨੇ, ਪਰ ਹੋ ਸਕਦਾ ਇੱਕ ਜ਼ਮਾਨੇ ਦੇ ਵਿੱਚ ਹੋਏ। ਦਰਿਆ ਆਪਣਾ ਰੁੱਖ ਵੀ ਬਦਲਦੇ ਨੇ, ਸੁੱਕ ਵੀ ਜਾਂਦੇ ਨੇ, ਪਰ ਇਹਨਾਂ ਦੇ ਮਿਥਿਹਾਸ ਮੁਤਾਬਕ ਤ੍ਰਿਵੇਣੀ ਉਹ ਥਾਂ ਹੈ ਜਿਹੜਾ ਅੱਜ ਇਲਾਹਾਬਾਦ ਹੈ, ਜਿੱਥੇ ਗੰਗਾ ਜਮਨਾ ਔਰ ਸਰਸਵਤੀ ਜਿਹੜੀ ਐਗਜ਼ਿਸਟ ਨਹੀਂ ਕਰਦੀ, ਇਹ ਤਿੰਨੋਂ ਦਰਿਆ ਮਿਲਦੇ ਨੇ। ਇਸ ਲਈ ਉਹ ਸੂਰਜ ਗ੍ਰਹਿਣ ਹੋਏ, ਹੋਰ ਮੌਕੇ ਹੋਣ, ਤ੍ਰਿਵੇਣੀ ਦਾ ਇਸ਼ਨਾਨ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਗੰਗ ਜਮਨ ਤਹਿ ਬੇਣੀ, ਤਹਿ ਬੇਣੀ ਤ੍ਰਿਵੇਣੀ ਹੈ। ਸੰਗਮ, ਕਿ ਵੀ ਜਿਹੜੇ ਉਹਨਾਂ ਸੰਗਮ ਤੇ ਜਾ ਕੇ 3 ਦਰਿਆਵਾਂ ਦੇ ਨਹਾਉਂਦੇ ਨੇ ਇਲਾਹਾਬਾਦ 'ਚ, ਤ੍ਰਿਵੇਣੀ 'ਚ, ਤੇ 7 ਸਮੁੰਦਰ ਜਿਹੜੇ ਨੇ ਉਹਨਾਂ 'ਚ ਵੀ ਭਾਵੇਂ ਨਹਾ ਲਓ, ਪਰ ਜੇ ਵਾਹਿਗੁਰੂ ਤੁਹਾਡੇ ਅੰਦਰ ਹੈ ਤੇ ਤੁਹਾਨੂੰ ਕਿਸੇ ਤ੍ਰਿਵੇਣੀ ਗੰਗਾ ਜਮਨਾ ਸਮੁੰਦਰਾਂ 'ਚ ਜਾ ਕੇ ਨਹਾਉਣ ਦੀ ਲੋੜ ਨਹੀਂ। ਪੁੰਨ ਦਾਨ ਪੂਜਾ ਪਰਮੇਸ਼ਰ ਜੁਗ ਜੁਗ ਏਕੋ ਜਾਤਾ। ਹੁਣ ਬ੍ਰਾਹਮਣਾਂ ਨੇ ਮਾਘੀ ਦੇ ਮਹੀਨੇ ਪੁੰਨ ਦਾਨ ਦੇ ਬੜੇ ਸੋਲੇ ਗਾਏ ਨੇ, ਕਿਉਂਕਿ ਦਾਨ ਵੀ ਕੋਈ ਬ੍ਰਾਹਮਣ ਨਹੀਂ ਦੇਣਾ। ਲੋਕਾਂ ਨੂੰ ਕਿਹਾ ਜੀ ਬਹੁਤ ਉਹਦਾ 10 ਗੁਣਾ ਮਹੱਤਮ ਹੁੰਦਾ ਹੈ ਜੇ ਤੁਸੀਂ ਇਹ ਪੁੰਨ ਕਰੋ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਭਾਈ ਅਲਟੀਮੇਟਲੀ ਸਭ ਕੁਝ ਰੱਬ ਦੇ ਨਾਲ ਹੀ ਜੁੜਿਆ ਹੋਇਆ। ਉਹ ਤੁਹਾਨੂੰ ਜੇ ਰੱਬ ਤੁਹਾਡੇ ਅੰਦਰ ਆ ਕੇ ਬੈਠ ਗਿਆ ਤੇ ਤੁਹਾਨੂੰ ਸਾਰੇ ਪੁੰਨ ਦਾਨ, ਸਾਰੇ ਫਲ, ਕਿਉਂਕਿ ਉਹ ਵਾਹਿਗੁਰੂ ਜੁਗ ਜੁਗ ਏਕੋ ਜਾਤਾ, ਆਦ ਸੱਚ ਜੁਗਾਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਨਾਨਕ ਮਾਘ ਮਹਾਰਸ ਹਰ ਜਪ, ਕਿ ਮਾਘ ਦਾ ਮਹੀਨਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਤੇਰੇ ਲਈ ਉਹ ਸਭ ਤੋਂ ਰਸਾਂ ਦਾ ਰਸ ਹੈ, ਮਹਾਰਸ। ਜਿਸ ਰਸ ਦੇ ਆਉਂਦੇ ਆ ਫਿਰ ਦੂਜੇ ਰਸ ਜਿਹੜੇ ਨੇ ਦੁਨੀਆ ਦੇ ਉਹ ਚੰਗੇ ਨਹੀਂ ਲੱਗਦੇ। ਨਾਨਕ ਮਾਘ ਮਹਾਰਸ ਹਰ ਜਪ, ਸਭ ਤੋਂ ਵੱਡਾ ਰਸ ਹੈ ਕਿ ਉਸ ਵਾਹਿਗੁਰੂ ਨੂੰ ਯਾਦ ਕਰ ਜਪ। 68 ਤੀਰਥ ਨਾਤਾ। ਹੁਣ ਅਗੇਨ 8 ਤੇ 60 ਦਾ 68, ਹਿੰਦੂਆਂ ਦੇ 68 ਤੀਰਥ ਨੇ ਜਿੱਥੇ ਉਹ ਸਾਰੇ ਜ਼ਿੰਦਗੀ ਬ੍ਰਾਹਮਣ ਨੇ ਆਦੇਸ਼ ਦਿੱਤਾ ਹੋਇਆ ਹਿੰਦੂ ਨੂੰ ਕਿ ਇੱਥੇ ਵੀ ਨਹਾਓ, ਉੱਥੇ ਵੀ ਨਹਾਓ, ਤੁਹਾਡੇ ਪਾਪ ਧੁੱਪਣਗੇ। ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿਤੇ ਜਾਣ ਦੀ ਲੋੜ ਨਹੀਂ 68, ਕਿਤੇ ਤ੍ਰਿਵੇਣੀ ਜਾਣ ਦੀ ਲੋੜ ਨਹੀਂ, ਗੰਗਾ ਜਮਨਾ ਗੋਦਾਵਰੀ,
ਕਿਤੇ ਤੁਹਾਨੂੰ ਹੋਰ ਪੁੰਨਦਾਨ ਲਈ ਲੋੜ ਨਹੀਂ। ਉਸ ਵਾਹਿਗੁਰੂ ਨੂੰ ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ। ਆਪਣੇ ਅੰਦਰ ਉਸ ਵਾਹਿਗੁਰੂ ਨੂੰ ਦੇਖੋ। ਜਿਵੇਂ ਬੁੱਲੇ ਸ਼ਾਹ ਨੇ ਕਿਹਾ ਕਿ ਬੁੱਲਿਆ ਸ਼ੌ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮੀ ਸ਼ੁਰੂ ਚਾਹੀਦਾ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।